ਕੋਈ ਬੰਦਾ ਸੀ ਨਾ, ਉਹ ਮੇਰਾ ਮਤਲਬ ਕਵੇਲਾ ਹੀ ਵਿਆਹਿਆ ਗਿਆ। ਇੱਕ ਹੁੰਦਾ ਟਾਈਮ ਦੇ ਨਾਲ ਵਿਆਹ ਕਿਤਨਾ, ਇੱਕ ਹੁੰਦਾ ਕਵੇਲਾ ਵਿਆਹਿਆ ਗਿਆ। ਬਿਲਕੁਲ। ਉਹ ਵਿਆਹ ਕਰਤਾ ਤੇ ਬੁੱਢੀ ਆਪਣੀ ਨੂੰ ਜਦੋਂ ਲੈਣ ਗਿਆ ਨਾ, ਉਹ ਪੇਕੇ ਗਈ ਸੀ ਨਾ, ਇਹ ਆਪਣੇ ਸਹੁਰੇ ਗਿਆ ਬੁੱਢੀ ਦੇ ਪੇਕੇ। ਉਹਨੂੰ ਪੇਕਿਓਂ ਲੈਣ ਜਦੋਂ ਗਿਆ ਨਾ, ਤੇ ਬੁੱਢੀ ਨੂੰ ਇਹ ਆਪਣਾ ਜਣਾ ਪਸੰਦ ਨਹੀਂ ਸੀ। ਇਹ ਦੋਵੇਂ ਮੀਆਂ ਬੀਵੀ ਜਦੋਂ ਆਪਣੇ ਘਰੋਂ ਨਿਕਲੇ ਨੇ ਨਾ, ਤੇ ਅੱਗੇ ਇੱਕ ਖੂਹ ਸੀ, ਤੇ ਉਹ ਬੀਬੀ ਆਪਣੇ ਬੰਦੇ ਨੂੰ ਆਖਣ ਲੱਗੀ ਵੀ ਮੈਨੂੰ ਖੂਹ ਚੋਂ ਨਾ ਪਾਣੀ ਪਿਆ, ਮੈਨੂੰ ਪਿਆਸ ਲੱਗੀ। ਉਹ ਜਣਾ ਕਿਸੇ ਵੀ ਸ਼ੈ ਨੂੰ ਨਾ ਆਪਣੀ ਸਿਰ ਤੋਂ ਪੱਗ ਲਾ ਕੇ ਨਾ ਬੰਨ ਕੇ, ਮਤਲਬ ਕੋਈ ਡੋਲਣੀ ਛੋਲਣੀ ਕਹਿ ਲੋ, ਜਾਂ ਕੋਈ ਵੀ ਭਾਂਡਾ ਕੋ ਬਰਤਨ, ਉਹਨੂੰ ਬੰਨ ਕੇ ਨਾ ਤੇ ਉਹ ਪੱਗ ਨੂੰ ਜਿਹੜਾ ਰੱਸੀ ਜੀ ਬਣਾ ਕੇ ਤੇ ਖੂਹ ਦੇ ਵਿੱਚ ਜਦੋਂ ਸੁੱਟਿਆ, ਤੇ ਉਹ ਪਾਣੀ ਅੱਜ ਥੱਲਿਓਂ ਭਰਨ ਲੱਗਾ, ਖੂਹ ਦੇ ਵਿੱਚ ਉੜਿਆ ਨਾ, ਤੇ ਬੀਬੀ ਨੇ ਧੱਕਾ ਮਾਰਿਆ ਤੇ ਉਹ ਬੰਦਾ ਖੂਹ ਦੇ ਵਿੱਚ। ਪਸੰਦ ਜੂ ਨਹੀਂ ਸੀ ਇਸ ਬੀਬੀ ਨੂੰ। ਖੂਹ ਦੇ ਵਿੱਚ ਡਿੱਗ ਪਿਆ ਤੇ ਇਹ ਬੀਬੀ ਘਰ ਆ ਗਈ, ਆਪਣੇ ਨੂੰ ਆਪਣੇ ਬੰਦੇ ਨੂੰ ਮਾਰ ਆਈ। ਜਦੋਂ ਇਹ ਘਰ ਆਈ ਨਾ, ਤੇ ਉਹ ਘਰਦਿਆਂ ਪੁੱਛਿਆ ਵੀ ਅਜੇ ਤੁਸੀਂ ਗਏ ਹੋ ਤੇ ਵਾਪਸ ਕੱਲੀ ਆਈ ਹੈ, ਤੇ ਜਣਾ ਕਿੱਥੇ? ਤੇ ਆਖਣ ਲੱਗੀ ਮੈਨੂੰ ਪਿਸ਼ਾਬ ਆਇਆ ਸੀ, ਤੇ ਮੈਂ ਝਾੜੀਆਂ ਉਹਲੇ ਬੈਠੀਆਂ ਪਿਸ਼ਾਬ ਕਰਨ ਵਾਸਤੇ, ਤੇ ਮੈਂ ਜਦੋਂ ਫਾਰਗ ਹੋ ਕੇ ਤੇ ਵੇਖਿਆ ਤੇ ਬੰਦਾ ਹੈ ਕੋਈ ਨਹੀਂ, ਪਤਾ ਨਹੀਂ ਹੁਣ ਪਿਛਾਂ ਆਇਆ ਹੋਵੇ ਕਿ ਜਾਂ ਗਾਂਹ ਟੁਰ ਗਿਆ ਹੋਵੇ, ਕਿੱਥੇ ਟੁਰ ਗਿਆ ਮੈਨੂੰ ਨਹੀਂ ਪਤਾ ਲੱਗਾ। ਹੁਣ ਉਹ ਜਿਹੜਾ ਬੰਦਾ ਖੂਹ 'ਚ ਡਿੱਗਿਆ ਸੀ ਨਾ, ਉਹਨੇ ਉਹ ਖੂਹ ਦੀਆਂ ਜਿਹੜੀਆਂ ਟਿੰਡਾਂ ਹੁੰਦੀਆਂ ਨੇ ਨਾ, ਉਹਨਾਂ ਨੂੰ ਹੱਥ ਪਾ ਪੂ ਕੇ ਨਾ, ਤੇ ਬੜਾ ਔਖਾ ਖੂਹ ਦੇ ਵਿੱਚੋਂ ਨਿਕਲ ਆਇਆ ਬਾਹਰ ਨਿਕਲਿਆ। ਤੇ ਚਲੋ ਪਿੰਡੂ ਮੇਰਾ ਮਤਲਬ ਬਹੁਤਾ ਦੂਰ ਹੈ, ਇਹ ਗਏ ਵੀ ਨਹੀਂ ਸਨ। ਵਾਪਸ ਆਇਆ, ਘਰ ਹੀ ਆ ਗਿਆ ਆਪਣੇ ਸਹੁਰਿਆਂ ਦੇ ਘਰ, ਤੇ ਬੁੱਢੀ ਨੂੰ ਤੇ ਉਹ ਨਾ ਤਰੇਲੀਆਂ ਕਿ ਮੈਂ ਤੈਨੂੰ ਖੂਹ ਦੇ ਵਿੱਚ ਸੁੱਟ ਕੇ ਆਈ, ਤੇ ਫਿਰ ਘਰ ਆ ਗਏ। ਤੇ ਉਹ ਘਰਦਿਆਂ ਨੇ ਵੀ ਵੇਖਿਆ ਵੀ ਸਾਰੇ ਕੱਪੜੇ ਪਾਣੀ ਦੇ ਭਰੇ ਨੇ, ਤੇ ਉਹਨਾਂ ਪੁੱਛਿਆ ਵੀ ਕਿੱਥੇ ਗਿਆ ਸੀ? ਐ ਬੇਗਮ ਤੇਰੀ ਮੇਰਾ ਮਤਲਬ ਆਂਦੀ ਵੀ ਮੈਂ ਪਿਸ਼ਾਬ ਕਰਕੇ ਝਾੜੀਆਂ ਉਹਲਿਓ ਨਿਕਲੀਆਂ, ਤੇ ਤੂੰ ਨਜ਼ਰ ਨਹੀਂ ਆਇਆ, ਤੇ ਕਿੱਥੇ ਟੁਰ ਗਿਆ? ਤੇ ਬੰਦਾ ਗੱਲ ਸਮਝ ਗਿਆ ਵੀ ਇਹ ਬੀਬੀ ਨੇ ਆ ਕੇ ਗੱਲ ਹੋਰ ਤਰ੍ਹਾਂ ਦੀ ਸੁਣਾਈ। ਉਹ ਵੀ ਗੱਲ ਫਟਾਫਟ ਜਿਹੜਾ ਨਾ ਬੁਲਾ ਗਿਆ, ਤੇ ਆਖਣ ਲੱਗਾ ਗੱਲ ਇੰਝ ਹੀ ਹੋਈ ਏ, ਇਹ ਬੈਠੀ ਸੀ ਪਿਸ਼ਾਬ ਕਰਨ ਵਾਸਤੇ, ਤੇ ਮੈਂ ਪਰਾਂ ਟੁਰ ਗਿਆ ਸਾਂ ਖੂਹ ਤੇ। ਮੈਂ ਆਖਿਆ ਵੀ ਨਾਲੇ ਹੱਥ ਪਾਣੀ ਕਰ ਲੈ ਦੀ, ਤੇ ਨਾਲੇ ਕੋਈ ਘੁੱਟ ਪਾਣੀ ਦਾ ਪੀਣਾ, ਤੇ ਫੇਰ ਆਟਣਾ। ਤੇ ਮੈਂ ਪਾਣੀ ਭਰਨ ਲੱਗਾ ਖੂਹ ਦੇ ਵਿੱਚੋਂ, ਤੇ ਮੇਰਾ ਪੈਰ ਥਿੜਕਿਆ, ਤੇ ਮੈਂ ਖੂਹ 'ਚ ਜਾ ਪਿਆ ਵਾਂ, ਤੇ ਇਹਨੂੰ ਵਾਕਈ ਨਹੀਂ ਮੈਂ ਲੱਭਾ ਹੋਣਾ, ਤੇ ਮੈਂ ਖੂਹ 'ਚ ਡਿੱਗ ਪਿਆ ਸਾਂ। ਤੇ ਇਹ ਫਿਰ ਮੈਨੂੰ ਲੱਭਦੀ ਕਿਤੇ ਪਿਛਾਂ ਆ ਗਈ ਹੋਣੀ ਹੈ, ਤੇ ਇੰਝ ਦਾ ਮਾਮਲਾ ਹੋਇਆ। ਤੇ ਘਰ ਦੇ ਆਖਣ ਲੱਗੇ ਕੋਈ ਗੱਲ ਨਹੀਂ, ਚੱਲ ਤਿਆਰ ਕਰੀ ਅੱਗੋਂ, ਤੇ ਕੋਈ ਗੱਲ ਨਹੀਂ, ਵਾਧੇ ਘੱਟ ਵੀ ਹੁੰਦੇ, ਤੇ ਸ਼ਾਮ ਵੀ ਪੈਂਦੀ ਹੈ, ਤੇ ਰਵੋ ਅੱਜ, ਹੁਣ ਵੱਡੇ ਵੇਲੇ ਜਾਇਓ। ਚਲੋ ਅਗਲਾ ਭਲਕ ਜਦੋਂ ਹੋਇਆ, ਤੇ ਦੋਵੇਂ ਜੀ ਮੇਰਾ ਮਤਲਬ ਹੈ ਘਰੋਂ, ਘਰਦਿਆਂ ਨੇ ਵਿਦਿਆ ਘਰ ਛੱਡੇ, ਦੋਵੇਂ ਟੁਰ ਪਏ। ਜਦੋਂ ਇਹ ਦੋਵੇਂ ਜੀ ਘਰੋਂ ਨਿਕਲੇ ਨੇ ਨਾ, ਤੇ ਉਹ ਬੁੱਢੀ ਜਿਹਨੇ ਦੇ ਖੂਹ ਦੇ ਵਿੱਚ ਸੁੱਟਿਆ ਸੀ ਨਾ, ਉਹ ਤਰ ਲਈਆਂ ਮਾਫੀਆਂ ਉਹਦੇ ਅੱਗੋਂ ਮੇਰਾ ਮਤਲਬ ਹੱਥ ਜੋੜ ਕੇ ਤੇ ਆਖਣ ਲੱਗੀ ਜਿਉਂ ਜਾਣਦੇ ਆ, ਮੈਂ ਤੇਰੇ ਨਾਲ ਭੈੜ ਕੀਤਾ, ਤੂੰ ਅੱਗੋਂ ਮੇਰਾ ਮਤਲਬ ਹੈ ਤੂੰ ਭੈੜ ਨਹੀਂ ਕੀਤਾ, ਤੇਰੇ ਨੂੰ ਵਰਤੋਂ ਚੰਗੀ ਪਈ ਹੈ, ਤੇ ਮੈਂ ਤੇਰੇ ਕੋਲੋਂ ਨਾ ਹੱਥ ਜੋੜ ਕੇ ਮਾਫੀ ਮੰਗਣੀ ਆ ਕਿ ਮੈਨੂੰ ਮੇਰੀ ਗਲਤੀ ਦੀ ਮਾਫੀ ਦੇ ਦੇ। ਤੇ ਆਖਿਆ ਕੋਈ ਨਹੀਂ, ਗੱਲ ਕਰਨ ਵਾਲੀ ਜੋ ਹੋਣਾ ਸੀ ਹੋ ਗਿਆ, ਪਰ ਹੁਣ ਗੁਜ਼ਾਰਾ ਤੇ ਕਰਨਾ ਨਾ। ਚਲੋ ਘਰ ਆ ਗਿਆ ਉਹ ਬੀਬੀ। ਫਿਰ ਉਹ ਜਨਾ ਜਦੋਂ ਇੱਕ ਵਾਰੀ ਉਹਨੇ ਗਲਤੀ ਕਰ ਲਈ ਨਾ, ਤੇ ਬੰਦੇ ਦਾ ਚੰਗਾ ਸਲੂਕ ਅੱਗੋਂ ਵੇਖਿਆ, ਤੇ ਬੀਬੀ ਫਿਰ ਸਾਰੀ ਜ਼ਿੰਦਗੀ ਨਾਲ ਆਪਣੇ ਬੰਦੇ ਦੀ ਤਾਬਿਆਦਾਰੀ ਰਹੀ। ਉਹਨੇ ਫਿਰ ਉਹਦੇ ਨਾਲ ਕੋਈ ਭੈੜਾ ਕੰਮ ਨਹੀਂ ਕੀਤਾ। ਉਹਨੇ ਕਿਹਾ ਸ਼ਕਲੋਂ ਤੇ ਮੈਨੂੰ ਪਸੰਦ ਨਹੀਂ ਸੀ, ਪਰ ਵਸਬ ਕਸਬ ਚੰਗੇ ਸੋ, ਗੱਲ ਵੀ ਅੱਗੋਂ ਬਣਾ ਜਾਣਦਾ, ਤੇ ਮੇਰਾ ਲੰਗ ਵੀ ਇਹਨੇ ਰੱਖ ਲਿਆ। ਤੇ ਆਖਣ ਲੱਗੀ ਕੋਈ ਗੱਲ ਨਹੀਂ, ਬੰਦਾ ਵੀ ਆਖਣ ਲੱਗਾ ਕੋਈ ਗੱਲ ਨਹੀਂ, ਦੋਵੇਂ ਧਿਰਾਂ ਵਸਣ ਲੱਗ ਪਏ। ਚਲੋ ਰੱਬ ਨੇ ਖੈਰ ਸਲਾਹ ਕੀਤੀ, ਤੇ ਅੱਲਾ ਨੇ ਕੋਈ ਧੀ ਪੁੱਤਰ ਦੇ ਛੜਿਆ।
ਔਲਾਦ ਹੋ ਪਈ। ਵਕਤ ਵੇਲਾ ਗੁਜ਼ਰਦਾ ਗਿਆ ਤੇ ਔਲਾਦ ਜਵਾਨ ਹੋ ਪਈ। ਵਾਹ ਜਦੋਂ ਸਾਲ ਲੰਘ ਗਏ ਨਾ ਤੇ ਔਲਾਦ ਜਦੋਂ ਉਹਨਾਂ ਦੀ ਜਵਾਨ ਹੋਈ ਤੇ ਉਹਨਾਂ ਨੂੰ ਵਿਆਹਿਆ ਤੇ ਅੱਗੋਂ ਫੇਰ ਮੇਰਾ ਮਤਲਬ ਹੈ ਕਿ ਦੋਤਰੇ ਪੋਤਰੇ ਅੱਗੋਂ ਔਲਾਦ ਉਹਨਾਂ ਦੀ ਵੀ ਹੋ ਪਈ, ਬੱਚਿਆਂ ਆਪਣਿਆਂ ਦੀ ਵੀ। ਤੇ ਇੱਕ ਦਿਨ ਇਹ ਜਣਾ ਜਿਹੜਾ ਨਾ ਬਾਬਾ, ਇਹ ਮੰਜੀ ਦੇ ਉੱਤੇ ਬੈਠਾ ਤੇ ਬਾਹਰੋਂ ਆਇਆ ਨਾ ਤੇ ਉਹ ਜਾਣੇ ਮੇਰਾ ਮਤਲਬ ਪੋਤਰੇ ਪੋਤਰੀਆਂ ਉਹਨਾਂ ਨੇ ਉਹ ਲੱਤਾਂ ਨੂੰ ਜੱਫੇ ਮਾਰ ਲਏ ਵੀ ਦਾਦਾ ਅੱਬੂ ਆ ਗਏ, ਦਾਦਾ ਅੱਬੂ ਆ ਗਏ। ਤੇ ਉਹ ਆਪਣੇ ਪੋਤਰਿਆਂ ਪੋਤਰੀਆਂ ਨੂੰ ਪਿਆਰ ਕਰਨ ਲੱਗ ਪਿਆ ਤੇ ਆਖਣ ਲੱਗਾ ਵਾਹ ਗੁਜ਼ਾਰਿਆ, ਬੱਲੇ ਉਹ ਗੁਜ਼ਾਰਿਆ, ਵਾਹ ਬਈ ਗੁਜ਼ਾਰਿਆ, ਵਾਹ ਬਈ ਬੱਲੇ ਉਹ ਗੁਜ਼ਾਰਿਆ, ਬੱਲੇ ਬਈ ਬੱਲੇ। ਗੱਲ ਸਿਰ ਫੇਰੀ ਫੇਰ ਮੇਰਾ ਮਤਲਬ ਹੈ ਕੋਈ ਦਿਹਾੜੇ ਨੰਗੇ ਤੇ ਫੇਰ ਹੀ ਇਸੇ ਤਰ੍ਹਾਂ ਆ ਕੇ ਬੱਲੇ ਉਹ ਗੁਜ਼ਾਰਿਆ, ਵਾਹ ਬਈ ਗੁਜ਼ਾਰਿਆ, ਵਾਹ ਬਈ ਵਾਹ, ਬੱਲੇ ਬੱਲੇ ਬੱਲੇ। ਤੇ ਉਹ ਘਰ ਨੂੰ ਧੀਆਂ ਸੰਨਾਂ ਤੇ ਉਹ ਬੱਚੀਆਂ ਪੁੱਛ ਲਿਆ ਵੀ ਅੱਬਾ ਜੀ ਆਉਂਦੇ ਹੋ ਘਰ ਤੇ ਬੱਚੇ ਵੀ ਤੁਹਾਡੇ ਨਾਲ ਪਿਆਰ ਕਰਦੇ ਨੇ, ਲਾਡ ਕਰਦੇ ਨੇ, ਤੇ ਅੱਗੋਂ ਤੁਸੀਂ ਇਹ ਆਖਦੇ ਹੋ ਵੀ ਬੱਲੇ ਬਈ ਗੁਜ਼ਾਰਿਆ, ਵਾਹ ਬਈ ਵਾਹ ਗੁਜ਼ਾਰਿਆ। ਤੇ ਭਲਾ ਅਸੀਂ ਪੁੱਛ ਸਕਨੇ ਆ ਵਾ ਕਿ ਇਹ ਲਫ਼ਜ਼ ਤੁਸੀਂ ਕਿਉਂ ਬੋਲਦੇ ਹੋ? ਤੇ ਉਹਨੇ ਆਖਿਆ ਪੁੱਤਰ ਇਹ ਗੱਲ ਤੁਸੀਂ ਨਾ ਹੀ ਪੁੱਛੋ ਤੇ ਚੰਗਾ। ਉਹਨੇ ਆਖਿਆ ਨਾ ਅੱਬਾ ਜੀ, ਆ ਵਾਹਵਾ ਵਾਰੀ ਤੁਹਾਂ ਨਾਂ ਲਿਆ ਵੀ ਬੱਲੇ ਬਈ ਗੁਜ਼ਾਰਿਆ, ਵਾਹ ਬਈ ਵਾਹ ਗੁਜ਼ਾਰਿਆ, ਤੇ ਵਿੱਚ ਗੱਲ ਕੀ ਹੈ? ਉਹਨੇ ਫਿਰ ਗੱਲ ਦੱਸੀ। ਉਹਨੇ ਆਖਿਆ ਪੁੱਤਰ ਗੱਲ ਇਸੇ ਤਰ੍ਹਾਂ ਵੀ ਇੰਜ ਮਾਮਲਾ ਆਇਆ ਤੇ ਸੱਸ ਤੁਹਾਡੀ ਨੂੰ ਤੁਹਾਡਾ ਸਹੁਰਾ ਨਹੀਂ ਸੀ ਪਸੰਦ, ਮਤਲਬ ਮੈਂ ਤੁਹਾਡੀ ਸੱਸ ਨੂੰ ਪਸੰਦ ਨਹੀਂ ਸਾਂ। ਉਹਨੇ ਖੂਜ ਮੈਨੂੰ ਧੱਕਾ ਮਾਰਿਆ, ਮੈਂ ਡਿੱਗ ਪਿਆ ਤੇ ਇੰਜ ਪਿਛਾਂ ਗਏ ਤੇ ਘਰਦਿਆਂ ਪੁੱਛਿਆ ਵੀ ਕਿੱਥੇ ਟੁਰ ਗਿਆ ਸਾਂ? ਧੀ ਸਾਡੀ ਪਿਸ਼ਾਬ ਕਰਨ ਬੈਠੀ ਝਾੜੀਆਂ ਉਹਲੇ ਤੇ ਉਹ ਨਿਕਲੀ ਬਾਹਰ ਤੇ ਤੂੰ ਨਜ਼ਰ ਨਾ ਆਇਆ ਤੇ ਕਿਤੇ ਨੂੰ। ਤੇ ਮੈਂ ਆਖਿਆ ਮੈਂ ਖੂਹ 'ਚ ਪਾਣੀ ਭਰਨ ਲੱਗਾ ਹਾਂ ਵੀ ਹੱਥ ਪਾਣੀ ਕਰ ਲਿਆ ਤੇ ਮੈਂ ਖੂਹ 'ਚ ਜਾ ਪਿਆ ਤੇ ਮੈਂ ਉਹਦਾ ਉੱਥੇ ਲੰਘ ਰੱਖਿਆ। ਤੇ ਵਾਪਸ ਜਦੋਂ ਆਇਆ ਤੇ ਅਗਲੇ ਭਲਕ ਮੇਰੇ ਕੋਲ ਇਹ ਮਾਫੀਆਂ ਮੰਗਦੀ ਰਹੀ ਕਿ ਮੈਨੂੰ ਮਾਫੀ ਕਰ ਦੇ ਛੱਡ। ਤੇ ਮੈਂ ਆਖਿਆ ਕੋਈ ਗੱਲ ਨਹੀਂ, ਹੁਣ ਗੁਜ਼ਾਰਾ ਤੇ ਕਰਨਾ ਹੀ ਆ। ਤੇ ਨੂੰ ਧੀਓ ਪੁੱਤਰ ਉਹ ਗੁਜ਼ਾਰਾ ਜਿਹੜਾ ਉਹ ਮੇਰਾ ਮਤਲਬ ਤਾਂ ਨਾ ਵੀ ਬੱਲੇ ਉਹ ਗੁਜ਼ਾਰਿਆ, ਬੱਲੇ ਬਈ ਗੁਜ਼ਾਰਿਆ, ਕਿਆ ਬਾਤ ਹੈ ਉਹ ਗੁਜ਼ਾਰਿਆ। ਉਹ ਜਿਹੜਾ ਥੋੜੀ ਦੇਰ ਦਾ ਮੇਰਾ ਸਬਰ ਤੇ ਬਰਦਾਸ਼ਤ ਹੈ ਨਾ, ਇਹ ਜਿਹੜੀਆਂ ਰੇਲਾਂ ਫੇਲਾਂ ਹੋਈਆਂ ਪਈਆਂ ਨੇ ਨਾ, ਸਹੀ ਗੱਲ ਇਹ ਆ ਜੋ ਬਰਦਾਸ਼ਤ ਦਾ ਹੀ ਨਤੀਜਾ। ਗੱਲ ਸਾਰੀ ਦਾ ਮਕਸਦ ਇਹ ਵੇ एक पत्थर की तकदीर भी संवर सकती है, शर्त ये है कि सलीके से तराशा जाए। गल बन सकती है, काम कोई एडा औखा भी नहीं जिड्डा कर समझ छड़िया है ना। अज भी गल बन सकती है जे गल बंदे दे पुत्रां वांगू कोई करिए। दा एंड गल दा खलासा ये वे जेड़ा सबर है, जेड़ी बर्दाश्त है, ਇਹ ਬੰਦੇ ਨੂੰ ਕਦੀ ਵੀ ਨੁਕਸਾਨ ਨਹੀਂ ਦਿੰਦੀ। ਹਾਲ ਦੀ ਘੜੀ ਬੰਦੇ ਨੂੰ ਲੱਗਦਾ ਕਿ ਯਾਰ ਮੈਂ ਹੁਣ ਇੱਥੇ ਅੱਛਾ ਲਿਫ ਜਾ, ਮੈਂ ਲਿਫ ਜਾ, ਤੂੰ ਮੈਨੂੰ ਗੱਲ ਕਰਕੇ ਜਾਏ ਤੇ ਜਾਏ ਕਿਥੋਂ, ਤੈਨੂੰ ਪਤਾ ਹੀ ਨਹੀਂ ਗੁਜਰਾਤੀਆਂ ਨਾਲ ਵਾਹ ਪੈ ਗਿਆ ਤੇਰਾ ਵਾਹ, ਮੈਂ ਤੈਨੂੰ ਲੱਗ ਪਤਾ ਜਾਏਗਾ ਤੇਰਾ ਵਾਹ ਕਿਦੇ ਨਾਲ ਪੈ ਗਿਆ, ਤੈਨੂੰ ਮੈਂ 10 ਮੱਤ ਛੜਾਂਗਾ, ਤੁਹਾਨੂੰ ਬੜਾਇਆ ਜਾਂਦੇ ਨੇ, ਤੈਨੂੰ ਲੱਗ ਸਮਝ ਆਏ ਦੀ ਜੱਟਾਂ ਦੇ ਪੁੱਤਰ ਨਾਲ ਤੂੰ ਵਾਹ ਪਾ ਲੈ। ਭਾਵੇਂ ਜੱਟ ਏ, ਮੋਚੀ ਏ, ਨਾਈ ਏ, ਤੇਲੀ ਏ, ਸੈਯਦ ਏ, ਕਸਾਈ ਏ, ਰਾਣਾ ਏ, ਅਵਾਨ ਏ, ਕਿੱਸਾ ਮੁਕਤਸਰ ਕੋਈ ਵੀ ਏ, ਜਿਹਦੇ ਵਿੱਚ ਬਰਦਾਸ਼ਤ ਨਹੀਂ, ਜਿਹਦੇ ਵਿੱਚ ਸਬਰ ਨਹੀਂ, ਉਹ ਕੱਖ ਕੰਡਾ ਹੀ ਨਹੀਂ। ਖਤਾ ਖਾਏ ਦਾ ਨੁਕਸਾਨ ਹੋਏਗਾ, ਘਾਟਾ ਹੋਏਗਾ ਉਹਦਾ। ਜਿਹੜੇ ਬੰਦੇ ਨੇ ਮੇਰਾ ਮਤਲਬ ਇਹ ਏਡੇ ਏਡੇ ਮੇਰਾ ਮਤਲਬ ਜਸ਼ੀਲੇ ਲੋਕ ਨੇ, ਏਡੇ ਏਡੇ ਜਜ਼ਬਾਤੀ ਬੱਚੇ ਨੇ, ਕਿਸੇ ਦੀ ਕੀ ਬਰਦਾਸ਼ਤ ਕਰਨੀ, ਆਪਣੇ ਸੱਕੇ ਮਾਂ ਪਿਓ ਦੀ ਬਰਦਾਸ਼ਤ ਨਹੀਂ ਕਰਦੇ। ਜਿਹਨੇ ਘਰਦਿਆਂ ਦੀ ਬਰਦਾਸ਼ਤ ਨਹੀਂ ਕਰਨੀ, ਉਹਨੇ ਬਾਹਰਦਿਆਂ ਦੀ ਕਿੱਥੇ ਕਰਨੀ। ਤੇ ਜਿਹਨੇ ਫਿਰ ਬਾਹਰਦਿਆਂ ਦੀ, ਹਾਂ ਇਹ ਗੱਲ ਮੈਂ ਕਈ ਵਾਰੀ ਆਖੀ ਕਿ ਜਿਨ੍ਹਾਂ ਆਪਣੇ ਵੱਡਿਆਂ ਦੇ ਪੈਰ ਦਬਾਏ ਨੇ ਨਾ, ਉਹਨਾਂ ਨੂੰ ਲੋਕਾਂ ਦੇ ਪੈਰ ਫੜਨ ਦੀ ਲੋੜ ਨਹੀਂ ਰਹਿੰਦੀ। ਤੇ ਜਿੰਨੇ ਆਪਣੇ ਵੱਡਿਆਂ ਨੂੰ ਠੁੱਡੇ ਮਾਰੇ ਨਾ, ਫਿਰ ਬੰਦੇ ਬੰਦੇ ਦੇ ਪੈਰੀ ਪਿਆ। ਲੇਕਿਨ ਅਬ ਕਿਆ ਪਛਤਾਏ ਹੋ ਜਬ ਚੁੱਕ ਗਈ ਚਿੜੀਆਂ ਖੇਤ। ਗੱਲ ਦਾ ਖਲਾਸਾ ਵਿੱਚ ਗੱਲ ਸਮਝ ਆ ਗਈ ਹੋਵੇ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੱਡੇ। ਜੇ ਅੱਲਾਹ ਸੋਹਣਾ ਤੁਹਾਨੂੰ ਸਲਾਮਤ ਰੱਖੇ, ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ, ਅਸਲਾਮ ਅਲੈਕੁਮ ਰਹਿਮਤੁल्लाह।